ਸਿੱਖਾਂ ਨੂੰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੈਕੰਡ ਕਲਾਸ ਸਿਟੀਜ਼ਨ ਜਿਹੜਾ ਹੈਗਾ ਉਹ ਮੰਨਿਆ ਗਿਆ। ਸਾਨੂੰ ਕਿਸੇ ਪਾਸਿਓਂ ਕੌਮ ਨੂੰ ਅਗਵਾਈ ਨਹੀਂ ਮਿਲ ਰਹੀ ਤੇ ਜਿਹੜੀਆਂ ਸਾਡੀਆਂ ਕੌਮ ਦੀਆਂ ਵੱਡੀਆਂ ਸੰਸਥਾਵਾਂ ਨੇ ਉੱਥੇ ਜਿਨ੍ਹਾਂ ਦਾ ਕਬਜ਼ਾ ਉਹ ਆਪਦੀ ਸਹੂਲਤ ਦੇ ਹਿਸਾਬ ਨਾਲ ਬੋਲਦੇ ਆ। ਸਿੱਖਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੀ ਧਮਕੀ ਦੇਣ ਵਾਲੇ ਨੂੰ ਸਰਕਾਰੀ ਸੁਰੱਖਿਆ ਤੇ ਕਿਉਂ ਨਹੀਂ ਉਹਨੂੰ ਜੇਲ੍ਹ 'ਚ ਬੰਦ ਕੀਤਾ ਗਿਆ। ਜੇ ਇਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ ਹਿੰਦੂ ਤੀਰਥ ਬਾਰੇ ਦਿੱਤੀ ਗਈ ਹੁੰਦੀ ਹੁਣ ਤੱਕ ਵਿਅਕਤੀ ਜੇਲ੍ਹ 'ਚ ਹੋਣਾ ਸੀ। ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਆ ਉਹਨਾਂ ਅਤੇ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੇ ਵਿੱਚ ਵਿਚਾਲੇ ਜਿਹੜਾ ਫਰਕ ਰੱਖਿਆ ਜਾ ਰਿਹਾ ਭਾਰਤੀ ਲੋਕਤੰਤਰ ਵੱਲੋਂ ਉਹਦੇ ਬਾਰੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕੀਤੀ। ਪੰਜਾਬ ਦੀ ਧਰਤੀ ਉੱਤੇ ਹਰ ਇੱਕ ਵਸਣ ਵਾਲੇ ਬੰਦੇ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਪੰਜਾਬ ਨੂੰ ਤੇ ਪੰਥ ਨੂੰ ਕਿਵੇਂ ਦਰੜਿਆ ਜਾ ਰਿਹਾ। ਲక్ష్ਮੀ ਕਾਂਤਾ ਚਾਵਲਾ ਉੱਪਰੋਂ ਤਾਂ ਭਾਲਦੀ ਆ ਇਹ ਕਿ ਮੇਰਾ ਇੱਥੇ ਸਵਾਲਾਂ ਦੇ ਜਵਾਬ ਦੇਵੇ ਜੀ ਫਲਾਨਾ ਅਮਰਤਪਾਲ ਸਿੰਘ ਤੇ ਬੋਲਦੀ ਹਿੰਦੀ 'ਚ। ਪੰਜਾਬੀ ਸੂਬਾ ਅੰਦੋਲਨ ਇਸੇ ਕਰਕੇ ਚੱਲਿਆ ਜੇ ਇਹਨੂੰ ਹਿੰਦੀ ਇੰਨੀ ਪਿਆਰੀ ਲੱਗਦੀ ਹੈ ਜਮਲਾ ਆਰ ਚਲੀ ਜਾਵੇ ਆਪਦਾ ਉੱਥੇ ਜਾ ਕੇ ਹਿੰਦੀ 'ਚ ਬੋਗੇ ਗਾਵੇ। ਅਸੀਂ ਤਾਂ ਪਹਿਲੋਂ ਪਿੱਟ ਰਹੇ ਹਾਂ ਕਿ ਸਾਡੀ ਧਰਤੀ ਦਾ ਹਿੰਦੂਕਰਨ ਹੋ ਰਿਹਾ ਹਿੰਦੀਕਰਨ ਹੋ ਰਿਹਾ। ਹਿੰਦੀ ਤੋਂ ਸਾਨੂੰ ਕੋਈ ਸਮੱਸਿਆ ਨਹੀਂ, ਹਿੰਦੀ ਜਿਹੜੀ ਆ ਉਹ ਵੀ ਹੋਰਨਾਂ ਬੋਲੀਆਂ ਵਰਗੀ ਬੋਲੀ ਆ। ਪਰ ਜਦੋਂ ਅਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਮੰਗ ਰਹੇ ਸੀ ਉਦੋਂ ਸਾਡੇ ਖਿਲਾਫ ਜਿਹੜੇ ਡਟੇ ਹੋਏ ਸੀ ਉਹ ਹਿੰਦੀ ਬੋਲਣ ਵਾਲੇ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਚੰਗੀ ਗੱਲ ਹੋਈ ਆ ਤੇ ਗਿਆਨੀ ਹਰਪ੍ਰੀਤ ਸਿੰਘ ਬੋਲੇ ਆ। ਗਿਆਨੀ ਹਰਪ੍ਰੀਤ ਸਿੰਘ ਦਾ ਬੋਲਣਾ ਵੀ ਹੁਣ ਤਾਂ ਚੰਗੀ ਗੱਲ ਲੱਗਣ ਲੱਗ ਪਿਆ ਕਿਉਂਕਿ ਜਿਹੋ ਜਿਹੇ ਹਾਲਾਤ ਨੇ ਇਹ ਸਾਨੂੰ ਕਿਸੇ ਪਾਸਿਓਂ ਕੌਮ ਨੂੰ ਅਗਵਾਈ ਨਹੀਂ ਮਿਲ ਰਹੀ ਤੇ ਜਿਹੜੀਆਂ ਸਾਡੀਆਂ ਕੌਮ ਦੀਆਂ ਵੱਡੀਆਂ ਸੰਸਥਾਵਾਂ ਨੇ ਉੱਥੇ ਜਿਨ੍ਹਾਂ ਦਾ ਕਬਜ਼ਾ ਉਹ ਆਪਦੀ ਸਹੂਲਤ ਦੇ ਹਿਸਾਬ ਨਾਲ ਬੋਲਦੇ ਆ ਤੇ ਜਦੋਂ ਲੋੜ ਹੁੰਦੀ ਆ ਉਦੋਂ ਉਡੀਕਦੇ ਰਹਿ ਜਾਂਦੇ ਆ ਤੇ ਜਦੋਂ ਲੋੜ ਨਹੀਂ ਹੁੰਦੀ ਕਈ ਵਾਰੀ ਉਦੋਂ ਐਵੇਂ ਟਰਪੱਲ ਮਾਰ ਜਾਂਦੇ ਆ। ਹੁਣ ਵੀ 2-3 ਦਿਨ ਤੋਂ ਕਾਫੀ ਇਸ ਗੱਲ ਦੀ ਲੋੜ ਮਹਿਸੂਸ ਹੋ ਰਹੀ ਸੀਗੀ ਜਦੋਂ ਤੋਂ ਸੂਰੀ ਵਾਲਾ ਕੰਮ ਹੋਇਆ, ਪਰ ਆਖਰ ਜਥੇਦਾਰ ਸਾਹਿਬ ਨੂੰ ਲੱਗਿਆ ਹੋਣਾ ਜਾਂ ਕਿਸੇ ਨੇ ਸਮਝਾਇਆ ਹੋਣਾ ਵੀ ਭਾਈ ਬੋਲਣਾ ਚਾਹੀਦਾ। ਸੋ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਪਾ ਕੇ ਜਿਹੜੇ ਮਸਲੇ ਜਿਨ੍ਹਾਂ ਗੱਲਾਂ ਉੱਤੇ ਚਰਚਾ ਕੀਤੀ ਆ ਉਹ ਵਾਕਿਆ ਹੀ ਸਮੇਂ ਦੇ ਹਿਸਾਬ ਨਾਲ ਠੀਕ ਸੀ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਨੇ ਮੇਨ ਇਹ ਕੀਤੀ ਹੈ ਵੀ ਸਿੱਖਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੀ ਧਮਕੀ ਦੇਣ ਵਾਲੇ ਨੂੰ ਸਰਕਾਰੀ ਸੁਰੱਖਿਆ ਤੇ ਕਿਉਂ ਨਹੀਂ ਉਹਨੂੰ ਜੇਲ੍ਹ 'ਚ ਬੰਦ ਕੀਤਾ ਗਿਆ। ਤੇ ਜੇ ਇਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ ਹਿੰਦੂ ਤੀਰਥ ਬਾਰੇ ਦਿੱਤੀ ਗਈ ਹੁੰਦੀ ਹੁਣ ਤੱਕ ਵਿਅਕਤੀ ਜੇਲ੍ਹ 'ਚ ਹੋਣਾ ਸੀ। ਮਤਲਬ ਕਿ ਉਹਨਾਂ ਨੇ ਇੰਡੀਅਨ ਸਟੇਟ ਸਿਸਟਮ ਦਾ ਜਾਂ ਪੰਜਾਬ ਸਰਕਾਰ ਦਾ ਜਿਹੜਾ ਦੋਗਲਾਪਣ ਵਾ ਉਹਨੂੰ ਸਾਹਮਣੇ ਲਿਆਂਦਾ। ਤੇ ਨਾਲ ਦੀ ਨਾਲ ਇਹ ਵੀ ਗੱਲ ਆ ਵੀ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਆ ਉਹਨਾਂ ਅਤੇ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੇ ਵਿੱਚ ਵਿਚਾਲੇ ਜਿਹੜਾ ਫਰਕ ਰੱਖਿਆ ਜਾ ਰਿਹਾ ਭਾਰਤੀ ਲੋਕਤੰਤਰ ਵੱਲੋਂ ਉਹਦੇ ਬਾਰੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕੀਤੀ। ਤੇ ਜਿਹੜਾ ਇਹ ਸਾਰਾ ਗੱਲਬਾਤ ਦਾ ਕੇਂਦਰੀ ਧੁਰਾ ਉਹ ਹੈਗਾ ਵਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੈਕੰਡ ਕਲਾਸ ਸਿਟੀਜ਼ਨ ਜਿਹੜਾ ਹੈਗਾ ਉਹ ਮੰਨਿਆ ਗਿਆ। ਜਦੋਂ ਕਿ ਇਹ ਗੱਲ ਪਿਛਲੇ 40-50 ਸਾਲ ਤੋਂ ਸਿੱਖ ਸੰਘਰਸ਼ ਦੇ ਦਿਨਾਂ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਚੱਲਦੀ ਆ ਰਹੀ ਆ। ਪਰ ਅੱਜ ਤੱਕ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹਨੇ ਇਸ ਮਸਲੇ ਉੱਤੇ ਕਦੇ ਕੋਈ ਕੰਕਰੀਟ ਗੱਲ ਨਹੀਂ ਕੀਤੀ, ਕੰਪਲੀਟ ਗੱਲ ਨਹੀਂ ਕੀਤੀ। ਉਲਟਾ ਉਹਨੇ ਆਪਦਾ ਰੁਖ ਲਗਾਤਾਰ ਹੋਰ ਜ਼ਿਆਦਾ ਕਹਾੜਾ ਤਿੱਖਾ ਹੀ ਕੀਤਾ ਹੋਇਆ। ਜਦੋਂ ਜਿਹੜੀਆਂ ਗੱਲਾਂ ਅੱਜ ਤੋਂ 40 ਸਾਲ ਪਹਿਲਾਂ
ਸਾਡੀ ਕੌਮ ਦੇ ਆਗੂ ਕਰਦੇ ਸੀ ਉਹੀ ਅੱਜ ਕਰੀ ਜਾਣ ਕਿ ਜੀ ਦੋਗਲਾ ਪਣਵਾ, ਸਾਡੇ ਨਾਲ ਧੱਕਾ ਹੁੰਦਾ, ਸਾਡੇ ਹੱਕ ਨਹੀਂ ਦਿੱਤੇ ਜਾ ਰਹੇ, ਇਨਸਾਫ ਨਹੀਂ ਹੋ ਰਿਹਾ। ਤੇ ਸਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਅਜੇ ਵੀ ਆਪਾਂ ਨੂੰ ਆਸ ਆ ਵੀ ਇੱਥੇ ਕੁਝ ਬਣ ਸਕਦਾ। ਤਾਂ ਫਿਰ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਆ ਉਹ ਕਿਵੇਂ ਗਲਤ ਆ? ਸ਼ੁਕਰ ਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਕਹੀ ਆ ਵੀ ਭਾਈ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲੇ ਕਿਵੇਂ ਗਲਤ ਆ। ਅਸੀਂ ਜਿੱਥੇ ਇਸ ਗੱਲ ਦੇ ਲਈ ਉਹਨਾਂ ਸਾਰੇ ਆਗੂਆਂ ਦਾ ਜਾਂ ਉਹਨਾਂ ਲੋਕਾਂ ਦਾ ਸਤਿਕਾਰ ਕਰਦੇ ਆ ਕਿ ਉਹ ਲਛਮਣ ਰੇਖਾ ਟੱਪਦੇ ਨੇ, ਕਦੇ ਕਦੇ ਚੰਗੀ ਗੱਲ ਕਰਦੇ ਨੇ ਤੇ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਆ ਕਿ ਪੰਜਾਬ ਦੇ ਵਿੱਚ ਜੋ ਬੀਤੇ ਦੌਰ ਦੇ ਵਿੱਚ ਸਿੱਖ ਹੱਕਾਂ ਲਈ ਜੰਗ ਲੜੀ ਗਈ ਆ ਉਹ ਬਿਲਕੁਲ ਜਾਇਜ਼ ਸੀ। ਖਾਲਿਸਤਾਨ ਦੀ ਗੱਲ ਬਿਲਕੁਲ ਜਾਇਜ਼ ਸੀ। ਉੱਥੇ ਸਾਨੂੰ ਇਸ ਗੱਲ ਤੇ ਵੀ ਬੜੀ ਔਖ ਮਹਿਸੂਸ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਆਗੂ ਪੂਰਾ ਜ਼ੋਰ ਲਾ ਕੇ ਇਹ ਦੱਸਣ ਤੇ ਲੱਗੇ ਰਹਿੰਦੇ ਆ ਵੀ ਖਾਲਿਸਤਾਨ ਦੀ ਕੋਈ ਲੋੜ ਨਹੀਂ। ਗੱਲ ਕੱਲੇ ਮਜੀਠੀਏ ਦੀ ਜਾਂ ਸਪੋਕਸਮੈਨ ਵਾਲੀ ਬੀਬੀ ਦੀ ਨਹੀਂ ਜਾਂ ਕਾਮਰੇਡਾਂ ਦੀ ਨਹੀਂ, ਗੱਲ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਹਰ ਇੱਕ ਬਸਣ ਵਾਲੇ ਬੰਦੇ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਪੰਜਾਬ ਨੂੰ ਤੇ ਪੰਥ ਨੂੰ ਕਿਵੇਂ ਦਰੜਿਆ ਜਾ ਰਿਹਾ, ਕਿਵੇਂ ਇਸ ਪੰਜਾਬ ਦੀ ਜਿਹੜੀ ਪਛਾਣ ਆ ਉਹ ਖਤਮ ਕੀਤੀ ਜਾ ਰਹੀ ਆ। ਔਰ ਗੱਲ ਕੱਲੀ ਇਹ ਨਹੀਂ ਕਿ ਇੱਥੋਂ ਸਿੱਖੀ ਮਟਾਉਣੀ ਆ, ਗੱਲ ਇਹ ਵੀ ਆ ਕਿ ਇੱਥੇ ਜਿਹੜੇ ਪੰਜਾਬ ਦੇ ਮਿਨਰਲਸ ਨੇ, ਖਣਿਜ ਨੇ, ਜਿਹੜੇ ਪੰਜਾਬ ਦੇ ਕੁਦਰਤੀ ਵਸੀਲੇ ਨੇ, ਉਹਦੀ ਲੁੱਟ ਹੋ ਰਹੀ ਹੈ। ਹੁਣ ਜੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਉਹ ਕੱਲੇ ਪੰਜਾਬ ਦੇ ਸਿੱਖਾਂ ਦਾ ਮਸਲਾ ਤਾਂ ਹੈ ਨਹੀਂ। ਪੰਜਾਬ ਦੇ ਜੇ ਪਾਣੀ ਮਲੀਨ ਹੋ ਰਹੇ ਨੇ ਜਾਂ ਪਾਣੀ ਲੁੱਟੇ ਜਾ ਰਹੇ ਨੇ ਤਾਂ ਇਹ ਸਾਰੇ ਪੰਜਾਬੀਆਂ ਦਾ ਮਸਲਾ ਹੋਣਾ ਚਾਹੀਦਾ। ਪਰ ਅਫਸੋਸ ਦੀ ਗੱਲ ਆ ਕਿ ਇਹ ਇਉਂ ਬਣਾ ਦਿੱਤਾ ਹੋਇਆ ਵੀ ਜਿਵੇਂ ਇਕੱਲੇ ਸਿੱਖਾਂ ਦਾ ਮਸਲਾ ਹੋਵੇ। ਜੇ ਪੰਜਾਬੀ ਬੋਲੀ ਦੀ ਗੱਲ ਆਵੇ ਫਿਰ ਵੀ ਬਾਕੀ ਸਾਰੇ ਛੱਡ ਕੇ ਭੱਜ ਜਾਂਦੇ ਆ ਤੇ ਪੰਜਾਬੀ ਬੋਲੀ ਦੀ ਲੜਾਈ ਕੌਣ ਲੜੇ? ਸਿੱਖ ਲੜਨ, ਸਿੱਖਾਂ ਦੀ ਬੋਲੀ ਹੈ ਜੀ। ਤੇ ਜਦੋਂ ਪੰਥ ਅਤੇ ਪੰਜਾਬ ਦੇ ਸਾਰੇ ਮਸਲਿਆਂ ਦੇ ਉੱਤੇ ਬਾਕੀ ਪੰਜਾਬੀ ਜਿਹੜੇ ਆ ਉਹ ਪਿੱਠ ਦਿਖਾਉਂਦੇ ਨੇ ਤਾਂ ਫਿਰ ਇਕੱਲੇ ਸਿੱਖ ਉਹਨਾਂ ਮਸਲਿਆਂ ਤੇ ਜਦੋਂ ਲੜਦੇ ਨੇ ਤਾਂ ਬਾਅਦ ਵਿੱਚ ਇਹਦੇ ਉੱਤੇ ਜਿਹੜੇ ਆਪਦੇ ਆਪ ਨੂੰ ਬਹੁਤੇ ਸਿਆਣੇ ਬੁੱਧੀਵਾਨ ਸਮਝਦੇ ਆ ਉਹ ਕਹਿੰਦੇ ਜੀ ਸਿੱਖ ਜਿਹੜੇ ਆ ਉਹ ਬਾਕੀਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ। ਇਹ ਤਾਂ ਜੀ ਫਿਰਕੂ ਭਾਵਨਾਵਾਂ ਵਾਲਾ ਮਸਲਾ ਬਣ ਜਾਂਦਾ ਵੀ ਇਕੱਲੇ ਸਿੱਖਾਂ ਦੀ ਮੰਗ ਬਣ ਜਾਂਦੀ ਆ ਤੇ ਬਾਕੀ ਫਿਰ ਸਾਰੀਆਂ ਜਮਾਤਾਂ, ਜਾਤਾਂ ਜਾਂ ਸਾਰਾ ਭਾਰਤ ਜਿਹੜਾ ਹੈਗਾ ਉਹ ਸਿੱਖ ਕੌਮ ਦੇ ਖਿਲਾਫ ਹੋ ਜਾਂਦਾ। ਮੰਨ ਲਈ ਗੱਲ ਭਾਈ ਤੁਹਾਡੀ, ਤੁਸੀਂ ਬੜੇ ਸਿਆਣੇ ਹੋ, ਪਰ ਇਹਨਾਂ ਦਿਨਾਂ ਦੇ ਵਿੱਚ ਹੁਣ ਕੋਈ ਪੰਥਕ ਜਥੇਬੰਦੀ ਜਾਂ ਕੋਈ ਸਿੱਖ ਸੰਘਰਸ਼ ਨਾਲ ਜੁੜੀ ਜਥੇਬੰਦੀ ਉਹ ਤਾਂ ਨਹੀਂ, ਪਰ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਦਰਿਆਈ ਪਾਣੀ ਤੇ ਹੋਰ ਮਸਲਿਆਂ ਦੇ ਉੱਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਹੁਣ ਉਹ ਤਾਂ ਇਕੱਲੇ ਇਹੋ ਜਿਹੀ ਗੱਲ ਨਹੀਂ ਕਰਦੇ ਨਾ ਵੀ ਅਸੀਂ ਖਾਲਿਸਤਾਨੀ ਆ ਜਾਂ ਅਸੀਂ ਪੰਥਕ ਆ, ਉਲਟਾ ਉਹਨਾਂ ਦੇ ਨਾਲ ਤਾਂ ਸਾਡਾ ਪੰਥਕ ਤੇ ਖਾਲਿਸਤਾਨੀ ਧਿਰਾਂ ਦਾ ਟਕਰਾਅ ਬਣਿਆ ਰਹਿੰਦਾ ਵਾ ਕਈ ਗੱਲਾਂ ਦੇ ਉੱਤੇ। ਤੇ ਉਹਨਾਂ ਦਾ ਸਾਥ ਸਹਿਯੋਗ ਦੇਣਾ ਪੰਜਾਬ ਦੇ ਗੈਰ ਸਿੱਖਾਂ ਲਈ ਜਾਂ ਪੰਜਾਬ ਦੇ ਹਿੰਦੂ ਲਈ ਸੌਖਾ, ਪਰ ਪੰਜਾਬ ਦੇ ਕਿੰਨੇ ਕੁ ਹਿੰਦੂ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਜਿਹੜਾ ਸੰਘਰਸ਼ ਹੁਣ ਲੜਿਆ ਜਾਏਗਾ ਅਸੀਂ ਸਾਥ ਦੇਵਾਂਗੇ। ਪੰਜਾਬ ਦੇ ਹਿੰਦੂ ਨੂੰ ਹਮੇਸ਼ਾ ਪੰਜਾਬ ਦੇ ਉਲਟ ਭੁਗਤਣ ਦਾ ਚਾਅ ਕਿਉਂ ਚੜਿਆ ਰਹਿੰਦਾ? ਹੁਣ ਅੱਜ ਅੱਡ-ਅੱਡ ਸ਼ਹਿਰਾਂ ਦੇ ਵਿੱਚ ਹਿੰਦੂ ਸ਼ਿਵ ਸੈਨਾ ਵਾਲਿਆਂ ਨੇ ਜਾ ਕੇ ਕਿਹਾ ਕਿ ਜੀ ਅਸੀਂ ਸਿਕਿਉਰਟੀਆਂ ਵਾਪਸ ਕਰਨ ਆਏ। ਪੁੱਛਿਆ ਪੱਤਰਕਾਰਾਂ ਨੇ ਵੀ ਕਿਉਂ? ਕਹਿੰਦੇ ਜੀ ਜਿਹੜਾ ਭਗਵੰਤ ਮਾਨ ਨੇ ਕਿਹਾ ਨਾ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਇੰਨੇ ਵੀ ਮਾੜੇ ਹੈ ਨਹੀਂ, ਜਿੰਨਾ ਕੁ ਜੁਰਮ ਜਾਂ ਅਪਰਾਧ ਜਾਂ ਜਿਹੋ ਜਿਹਾ ਮਾਹੌਲ ਪੰਜਾਬ 'ਚ ਆ ਬਾਕੀ ਸਟੇਟਾਂ ਨਾਲੋਂ ਤਾਂ ਬਹੁਤ ਠੀਕ ਆ, ਬਾਕੀ ਸਟੇਟਾਂ ਦਾ ਹਾਲ ਮਾੜਾ। ਹੁਣ ਇਸ ਗੱਲ ਦੇ ਉੱਤੇ ਕਹਿੰਦੇ ਸਾਨੂੰ ਜੇ ਇੰਨੇ ਹੀ ਚੰਗੇ ਹਾਲਾਤ ਨੇ ਫਿਰ ਅਸੀਂ ਸਿਕਿਉਰਟੀਆਂ ਰਹਿ ਕੇ ਕੀ ਕਰਨਾ। ਨਾਲੇ ਕਹਿੰਦੇ ਸਾਨੂੰ ਬਦਨਾਮੀ ਕਰ ਰਹੇ ਆ ਕਿ ਇਹ ਜਿਹੜੇ ਹਮਲਿਆਂ ਦੀ ਜਾਂ ਜਿਹੜੀਆਂ ਵਾਰਦਾਤਾਂ ਦੀ ਆੜ ਦੇ ਵਿੱਚ ਵੀ ਹਿੰਦੂ ਜਿਹੜੇ ਲੀਡਰ ਨੇ ਉਹ ਸਿਕਿਉਰਟੀਆਂ ਲੈਂਦੇ ਤੇ ਅਸੀਂ ਇਹ ਸਿਕਿਉਰਟੀਆਂ ਵਾਪਸ ਕਰਦੇ ਆ ਜੀ, ਅਸੀਂ ਜੀ
ਕਹਿੰਦੇ ਉਹਦਾ शिव जी का जाप करांगे ते आपदी रखिया आप करांगे। ये सारी गलबात का केंद्री धुरा की आ भी पंजाब दे बारे बाकी सारे भारतीयां नूं जां दुनिया नूं ये दर्शाउणा कि पंजाब दे विच हिंदू जिहड़ा है वो सुरक्षित नहीं, हिंदू सिक्योर नहीं। यही गल इस तो पहला बीते दौर दे विच सारे भारत दे लोकां नूं जचा के सिखां दा घाण कीता गया सी। 1984 ਦੇ ਕਤਲੇਆਮ ਤੋਂ ਬਾਅਦ, ਨਸਲਕੁਸ਼ੀ ਤੋਂ ਬਾਅਦ ਬਹੁਤ ਸਾਰੇ ਥਾਵਾਂ ਦੇ ਉੱਤੇ ਆਮ ਸਮਾਜਿਕ ਤੌਰ ਦੇ ਉੱਤੇ ਇਸ ਗੱਲ ਤੇ ਚਰਚਾ ਹੋ ਚੁੱਕੀ ਆ ਕਿ ਜਿਨ੍ਹਾਂ ਥਾਵਾਂ ਦੇ ਉੱਤੇ ਕਤਲੇਆਮ ਹੋਇਆ ਉੱਥੇ ਦੇ ਲੋਕਾਂ ਨੂੰ ਇਹ ਗੱਲ ਦਾ ਭਰਮ ਪਾਇਆ ਗਿਆ ਸੀ ਕਿ ਪੰਜਾਬ ਦੇ ਵਿੱਚ ਹਿੰਦੂਆਂ ਦਾ ਬੜਾ ਵੱਢ ਵਢਾਂਗਾ ਹੋ ਰਿਹਾ। ਹੁਣ ਵੀ ਇਹ ਝੂਠ ਬੋਲਿਆ ਜਾ ਰਿਹਾ ਕਿ ਬੀਤੇ ਦੌਰ ਦੇ ਵਿੱਚ ਪੰਜਾਬ ਦੇ ਸਿੱਖਾਂ ਨੇ 35,000 ਹਿੰਦੂ ਵੱਢਤਾ। ਹਾਲਾਂਕਿ ਇਹ ਗੱਲ ਦੇ ਵਿੱਚ ਆਪਾਂ ਨੂੰ ਕੋਈ ਇਨਕਾਰ ਨਹੀਂ ਕਿ ਉਸ ਦੌਰ ਦੇ ਵਿੱਚ ਖਾੜਕੂ ਆਦਿ ਦੇ ਦਿਨਾਂ ਵਿੱਚ ਹਿੰਦੂਆਂ ਦੇ ਵਾਰਦਾਤਾਂ ਦੇ ਵਿੱਚ ਕਤਲ ਹੋਏ ਨੇ, ਪਰ ਇਹ 35,000 ਹਿੰਦੂ ਕਿਹਨੂੰ ਕਹਿੰਦੇ ਆ? 3500 ਦਾ ਵੀ ਇਹ ਡਾਟਾ ਦੇਣ ਜੋਗੇ ਨਹੀਂ, ਇਹ 35 ਦਾ ਵੀ ਡੇਟਾ ਦੇਣ ਜੋਗੇ ਨਹੀਂ ਹੈਗੇ। ਲਿਆਉਣ ਕਿੱਥੇ ਆ ਡਾਟਾ, ਲਿਆਉਣ ਕਿੱਥੇ ਆ ਰਿਕਾਰਡ? ਅਸਲ ਵਿੱਚ ਜਦੋਂ ਇਹ 35,000 ਹਿੰਦੂ ਦੀ ਗੱਲ ਕਰਦੇ ਆ, ਇਹ ਉਹਨਾਂ ਸਾਰੇ ਲੋਕਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਸਿਸਟਮ ਨੇ ਕਤਲ ਕੀਤਾ। ਖਾਲਿਸਤਾਨੀ ਸੰਘਰਸ਼ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਣਾ ਪਿਆ, ਉਹਨਾਂ ਸਾਰਿਆਂ ਦੇ ਬਾਰੇ ਜਿੰਨੇ ਵੀ ਡਾਟੇ ਹੁਣ ਤੱਕ ਆਏ ਨੇ, ਜਿੰਨੇ ਅੰਕੜੇ ਆਏ ਨੇ ਅੱਡ-ਅੱਡ ਤਰ੍ਹਾਂ ਦੇ, ਚਾਹੇ ਉਹ ਪੰਥਕ ਸ਼ਖਸੀਅਤਾਂ ਜਾਂ ਜਥੇਬੰਦੀਆਂ ਵੱਲੋਂ ਆ ਜਾਂ ਵਿਰੋਧੀਆਂ ਵੱਲੋਂ ਆ, ਉਹ ਕੱਚਾ ਪੱਕਾ ਡਾਟਾ ਜਾਂ ਕੋਈ ਪੱਕਾ ਨਹੀਂ। ਉਹ ਇਹ ਆਖਿਆ ਜਾ ਰਿਹਾ ਕਿ 25 ਤੋਂ 40,000 ਦੇ ਵਿਚਾਲੇ ਬੰਦਾ ਉਸ ਦੌਰ ਵਿੱਚ ਮਾਰਿਆ ਗਿਆ ਤੇ ਉਹਨੂੰ ਇੱਕ 35,000 ਫਿਗਰ ਦੇ ਕੇ ਇਹ ਪੰਜਾਬ ਦੇ ਹਿੰਦੂ ਅਕਸਰ ਹੀ ਪਿੱਟ ਰਹੇ ਨੇ। ਔਰ ਬਹੁਤ ਸਾਰੇ ਬੰਦੇ ਸਾਡੀ ਕੌਮ ਦੇ ਜਿਹੜੇ ਇਸ ਜਬਲੀ ਦੇ ਮਗਰ ਲੱਗੇ ਹੋਏ ਨੇ ਤੇ ਸਮਝ ਰਿਹਾ ਕਿ ਵਾਕਿਆ ਹੀ ਪੰਜਾਬ 'ਚ ਖਨੀ 35,000 ਹਿੰਦੂ ਵੜਤਾ। ਕੋਈ 35,000 ਹਿੰਦੂ ਨਹੀਂ ਮਰਿਆ, ਕੋਈ ਇੰਨੀ ਵੱਡੀ ਗਿਣਤੀ ਵਿੱਚ ਹਿੰਦੂਆਂ ਦਾ ਕਤਲੇਆਮ ਨਹੀਂ ਹੋਇਆ। ਹਾਂ, ਸਿੱਖ ਬਹੁਤ ਵੱਡੀ ਗਿਣਤੀ 'ਚ ਮਾਰੇ ਗਏ ਆ ਔਰ ਇੰਡੀਅਨ ਸਟੇਟ ਸਿਸਟਮ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ। ਹੁਣ ਇਹ ਜਿਹੜਾ ਇਹਨਾਂ ਦਾ ਝੂਠ ਬੋਲਣ ਦਾ, ਠੱਗੀ ਦਾ ਕਾਰੋਬਾਰ ਆ, ਇਸੇ ਕਾਰੋਬਾਰ ਦੇ, ਇਸੇ ਝੂਠ ਦੇ ਸਿਰ ਦੇ ਉੱਤੇ ਇਹਨਾਂ ਨੇ ਪਹਿਲਾਂ ਰੌਲਾ ਪਾ ਕੇ ਪੰਜਾਬ ਨੂੰ ਬਦਨਾਮ ਕੀਤਾ ਕਿ ਇੱਥੇ ਜੀ ਸਾਨੂੰ ਆ ਕੇ ਬਚਾਓ, ਅਸੀਂ ਮਾਰੇ ਜਾ ਰਹੇ ਹਾਂ। ਹੁਣ ਫੇਰ ਉਹੀ ਰੰਡੀ ਲਾਉਣਾ ਸ਼ੁਰੂ ਕਰ ਲਿਆ। ਸੋ ਇੱਕ ਹਿੰਦੂ ਸ਼ਿਵ ਸੈਨਾ ਬਾਲ ਠਾਕਰੇ ਵਾਲੀ ਆਪਾਂ ਸਾਰੇ ਜਾਣਦੇ ਹਾਂ, ਬੰਬੇ ਦੇ ਵਿੱਚ ਸਰਗਰਮ ਹੈ ਤੇ ਉੱਥੇ ਉਹ ਮਰਾਠੀ ਬੋਲੀ ਬਾਰੇ, ਮਰਾਠੀ ਸੱਭਿਆਚਾਰ ਬਾਰੇ ਤੇ ਬੰਬੇ ਦੇ ਮਹਾਰਾਸ਼ਟਰ ਦੇ ਲੋਕਾਂ ਦੇ ਜਿਹੜੇ ਨੇਟਿਵ ਨੇ, ਜਿਹੜੇ ਉੱਥੋਂ ਦੇ ਅਸਲ ਵਾਸੀ ਨੇ, ਉਹਨਾਂ ਦੇ ਹਿੱਤਾਂ ਲਈ ਲੜਦੇ ਆ। ਮੈਂ ਅੱਗੇ ਹੀ ਇਸ ਗੱਲ ਬਾਰੇ ਪਿਛਲੇ ਪ੍ਰੋਗਰਾਮਾਂ 'ਚ ਦੱਸਿਆ, ਅੱਜ ਫੇਰ ਉਹ ਗੱਲ ਸਾਂਝੀ ਕਰਨੀ ਚੰਗੀ ਆ, ਜਾਇਜ਼ ਆ, ਕਿਉਂਕਿ ਮਸਲਾ ਜਿਹੜਾ ਚੱਲ ਰਿਹਾ ਹੋਵੇ ਉਹਦੇ ਬਾਰੇ ਸਰੋਤਿਆਂ ਦੀ ਇੱਛਾ ਹੁੰਦੀ ਆ ਕਿ ਸਾਨੂੰ ਵੱਧ ਤੋਂ ਵੱਧ ਪਤਾ ਹੋਵੇ। ਗੱਲ ਇਹ ਹੋਈ ਕਿ 1988 ਦੇ ਦਿਨਾਂ ਦੇ ਵਿੱਚ ਬਾਲ ਠਾਕਰੇ ਨੇ ਇੱਕ ਧਮਕੀ ਦੇ ਰੂਪ ਦੇ ਵਿੱਚ ਇਹ ਵਾਰਨਿੰਗ ਜਾਰੀ ਕਰਤੀ ਵੀ ਜੇ ਇੰਨੀ ਤਰੀਕ ਤੱਕ ਬੰਬੇ ਦੇ ਸਿੱਖ ਜਿਹੜੇ ਆ ਉਹ ਅਕਾਲ ਤਖਤ ਤੇ ਨਾ ਗਏ ਤੇ ਉੱਥੋਂ ਇਹ ਅਪੀਲ ਨਾ ਹੋਈ, ਸੱਦਾ ਨਾ ਦਿੱਤਾ ਗਿਆ, ਹੁਕਮਨਾਮਾ ਨਾ ਜਾਰੀ ਕੀਤਾ ਗਿਆ ਕਿ ਪੰਜਾਬ 'ਚ ਹਿੰਦੂਆਂ ਦੇ ਕਤਲ ਬੰਦ ਨਾ ਹੋਏ, ਤਾਂ ਫਿਰ ਅਸੀਂ ਇੱਥੇ ਕਾਰਵਾਈ ਕਰਾਂਗੇ। ਹੁਣ ਉਹਦਾ ਜ਼ੋਰ ਬੜਾ ਸੀ, ਹਿੰਦੂ ਸ਼ਿਵ ਸੈਨਾ ਦੀ, ਹਿੰਦੂ ਕੱਟੜਵਾਦ ਦੀ ਬੜੀ ਤਾਕਤ ਸੀ। ਤੋ ਉੱਥੇ ਬਹੁਤ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਮਿਲ ਕੇ ਆਪਦਾ ਪੱਖ ਉਹਨੂੰ ਸਮਝਾਉਣਾ ਚਾਹਿਆ। ਉਹਨਾਂ ਦਿਨਾਂ ਦੇ ਵਿੱਚ ਅਜੀਤ ਅਖਬਾਰ ਦੇ ਵਿੱਚ 2 ਕਿਸ਼ਤਾਂ ਦੇ ਵਿੱਚ ਇੱਕ ਚਿੱਠੀ ਸਰਲਾ ਦੇਵੀ ਭੰਵਰ ਦੇ ਵੱਲੋਂ ਲਿਖੀ ਹੋਈ ਛਪੀ ਸੀ। ਹੋਰ ਵੀ ਬਹੁਤ ਸਾਰੇ ਵਿਦਵਾਨ ਸੱਜਣਾ ਨੇ ਉਸ ਮੌਕੇ ਸਿੱਖ ਨਜ਼ਰੀਆ ਜਿਹੜਾ ਸੀ ਉਹ ਬਾਲ ਠਾਕਰੇ ਤੇ ਕਰੋਪੜ ਦਾ ਕੀਤਾ ਸੀ। ਉਹ ਚਿੱਠੀ ਦੇ ਵਿੱਚ ਇਹੀ ਗੱਲ ਲਿਖੀ ਹੋਈ ਸੀ ਕਿ ਬਾਲ ਠਾਕਰੇ ਜੀ, ਜੇਕਰ ਮਹਾਰਾਸ਼ਟਰ ਦੇ ਵਿੱਚ ਕੋਈ ਇਹੋ ਜਿਹਾ ਧਿਰ, ਕੋਈ ਇਹੋ ਜਿਹੇ ਬੰਦੇ ਹੋਣ ਜਿਹੜੇ ਕਹਿਣ ਕਿ ਅਸੀਂ ਮਰਾਠੇ ਨਾਇਕਾਂ ਦਾ ਸਤਿਕਾਰ ਨਹੀਂ ਕਰਾਂਗੇ, ਅਸੀਂ ਮਰਾਠੀ ਬੋਲੀ ਦਾ ਤੇ ਮਰਾਠੇ ਸੱਭਿਆਚਾਰ ਦਾ ਸਤਿਕਾਰ ਨਹੀਂ ਕਰਾਂਗੇ,
ਚੜਾਵਾਂਗੇ, ਤਿਰਸਕਾਰ ਕਰਾਂਗੇ, ਫਿਰ ਤੁਸੀਂ ਕੀ ਕਰੋਗੇ? ਤੁਸੀਂ ਉਹਨਾਂ ਨਾਲ ਕੀ ਸਲੂਕ ਕਰੋਗੇ? ਜਿਵੇਂ ਤੁਸੀਂ ਉਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕੋਗੇ ਜਿਹੜੇ ਮਹਾਰਾਸ਼ਟਰ ਦੀ ਬੋਲੀ ਦੇ ਦੁਸ਼ਮਣ ਬਣੇ ਬੈਠੇ ਹੋਣ, ਮਹਾਰਾਸ਼ਟਰ ਦੇ ਹਿੱਤਾਂ ਦੇ ਉਲਟ ਭੁਗਤਦੇ ਹੋਣ, ਮਹਾਰਾਸ਼ਟਰ ਦੇ ਨਾਇਕਾਂ ਦਾ ਤਿਰਸਕਾਰ ਕਰਦੇ ਹੋਣ ਤੇ ਮਹਾਰਾਸ਼ਟਰ ਦੇ ਲੋਕਾਂ ਦੀ ਲੜਾਈ ਦੇ ਖਿਲਾਫ ਡਟੇ ਰਹਿੰਦੇ ਹੋਣ, ਹਮੇਸ਼ਾ ਮਹਾਰਾਸ਼ਟਰ ਦੇ ਮਰਾਠੇ ਲੋਕਾਂ ਦੇ ਦੁਸ਼ਮਣਾਂ ਦੇ ਹੱਕ ਵਿੱਚ ਖੜੇ ਰਹਿਣ, ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਰਹਿਣ, ਉਵੇਂ ਜਿਵੇਂ ਤੁਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕੋਗੇ, ਉਹੀ ਪੋਜੀਸ਼ਨ ਪੰਜਾਬ ਦੇ ਹਿੰਦੂ ਦੀ। ਪੰਜਾਬ ਦਾ ਹਿੰਦੂ ਹਮੇਸ਼ਾ ਦਿੱਲੀ ਦਾ, ਹਰਿਆਣੇ ਦਾ, ਹਿਮਾਚਲ ਦਾ, ਪੰਜਾਬ ਦੇ ਵਿਰੋਧੀਆਂ ਦਾ ਪੱਖ ਪੂਰਦਾ, ਹਮੇਸ਼ਾ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਹੱਕ 'ਚ ਖੜਦਾ, ਪੰਜਾਬ ਦੀ ਧਰਤੀ ਦੇ ਜਿਹੜੇ ਨਾਇਕ ਨੇ ਉਹਨਾਂ ਦਾ ਤਿਰਸਕਾਰ ਕਰਦਾ ਤੇ ਮੱਲੋ ਮੱਲੀ ਦੇ ਨਾਇਕ ਜਿਨ੍ਹਾਂ ਨੂੰ ਪੰਜਾਬ ਖਲਨਾਇਕ ਮੰਨਦਾ ਉਹ ਥੋਪਦਾ। ਪੰਜਾਬ ਦੀ ਧਰਤੀ ਜਿਨ੍ਹਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ, ਕਹਿੰਦੇ ਆ ਕਿ ਇਹਨਾਂ ਨੂੰ ਸਤਿਕਾਰ ਕਰੋ, ਤਾਂ ਪੰਜਾਬ ਦੀ ਬੋਲੀ ਦੇ ਖਿਲਾਫ ਇਹ ਭੁਗਤਣਾ, ਪੰਜਾਬ ਦੇ ਸੱਭਿਆਚਾਰ ਦੇ ਖਿਲਾਫ ਇਹ ਭੁਗਤਣਾ, ਪੰਜਾਬ ਦੇ ਅਸਲ ਜਿਹੜੇ ਮੂਲ ਵਾਸੀ ਲੋਕ ਨੇ ਪੰਜਾਬੀ, ਉਹਨਾਂ ਦੀ ਬਜਾਏ ਗੈਰ ਪੰਜਾਬੀਆਂ ਦੀ ਪਿੱਠ ਇਹ ਪੂਰਨਾ, ਪੰਜਾਬ ਦੇ ਹਿੱਤਾਂ ਦੇ ਉਲਟ ਚੱਲਣਾ, ਤੇ ਫਿਰ ਇਹਨਾਂ ਨੂੰ ਇੱਥੇ ਕੌਣ ਬਰਦਾਸ਼ਤ ਕਰੂ? ਉਹ ਜਿਹੜੀ ਸਰਲਾ ਦੇਵੀ ਭੰਵਰ ਵਾਲੀ ਚਿੱਠੀ 1988 ਛਪੀ, ਉਹ ਚਿੱਠੀ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਦਸਤਾਵੇਜ਼ ਹੈ ਕਿ ਪੰਜਾਬੀ ਹਿੰਦੂ ਆ ਜਿਹੜਾ, ਉਹਨੇ ਹਮੇਸ਼ਾ ਪੰਜਾਬ ਨਾਲ ਧਰੋਹ ਕਮਾਇਆ। ਅੱਜ ਬੜੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਗੱਲਾਂ ਕਹੀਆਂ ਨੇ, ਜਾਂ ਪੰਜਾਬ ਦੇ ਕਾਮਰੇਡਾਂ ਨੇ ਜਿਹੜਾ ਪੰਜਾਬ ਦੇ ਪਾਣੀਆਂ ਬਾਰੇ, ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਜਿਹੜੀਆਂ ਖਾਲਿਸਤਾਨੀ ਨਹੀਂ, ਜਿਹੜੀਆਂ ਪੰਥਕ ਨਹੀਂ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਉਹਨਾਂ ਦੇ ਬਾਰੇ ਪੰਜਾਬੀ ਹਿੰਦੂ ਆਪਦੀ ਰਾਏ ਦੱਸਣ। ਅੱਜ ਪੰਜਾਬੀ ਹਿੰਦੂ ਦੇ ਸਾਹਮਣੇ ਇਹ ਲਕੀਰ ਖਿੱਚੀ ਜਾ ਰਹੀ ਹੈ ਕਿ ਉਹਨੇ ਬੀਤੇ ਦੌਰ ਵਾਲੀ ਆਪਦੀ ਗਲਤੀ ਦੁਹਰਾਉਣੀ ਹੈ ਕਿ ਨਹੀਂ। ਪੰਜਾਬੀ ਹਿੰਦੂ ਜਿਹੜਾ ਹੈ ਉਹ ਤੋਂ ਆਸ ਤਾਂ ਇਹ ਕੀਤੀ ਜਾਂਦੀ ਆ ਕਿ ਉਹ ਦੀਵਾਨ ਕੌੜਾ ਮੱਲ ਦਾ ਵਾਰਸ ਬਣੇ। ਦੀਵਾਨ ਕੌੜਾ ਮੱਲ ਬੇਸ਼ੱਕ ਸਿੱਖ ਨਹੀਂ ਸੀ, ਪਰ ਉਸ ਦੀਵਾਨ ਕੌੜਾ ਮੱਲ ਨੇ ਹਰ ਮੌਕੇ ਪੰਥ ਦਾ, ਪੰਜਾਬ ਦਾ ਪੱਖ ਲਿਆ, ਸਿੱਖਾਂ ਦੀ ਹਮੇਸ਼ਾ ਉਹਨੂੰ ਹਮਾਇਤ ਮਿਲਦੀ ਸੀ। ਇਵੇਂ ਹੀ ਬਹੁਤ ਸਾਰੇ ਹੋਰ ਹਿੰਦੂ ਸੱਜਣ ਹੋਏ ਨੇ ਜਿਨ੍ਹਾਂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਦੀਵਾਨ ਕੌੜਾ ਮੱਲ ਦੇ ਵਾਂਗ ਪੰਜਾਬ ਨਾਲ, ਪੰਥ ਨਾਲ ਪਿਆਰ ਦਿਖਾਇਆ। ਪਰ ਇਹਦੇ ਉਲਟ ਬਹੁਤੇ ਸਾਨੂੰ ਲਖਪਤ ਰਾਏ ਦੇ ਵਾਰਸ ਟੱਕਰਦੇ। ਲਖਪਤ ਰਾਏ ਨੇ ਇਹ ਵਚਨ ਕੀਤਾ, ਇਹ ਅਹਿਦ ਕੀਤਾ, ਇਹ ਪ੍ਰਣ ਕੀਤਾ ਸੀ ਕਿ ਮੈਂ ਸਿਰ ਤੇ ਪੱਗ ਉਦੋਂ ਬੰਨੂ ਜਦੋਂ ਖੱਤਰੀਆਂ ਦੇ ਤੋਰੇ ਹੋਏ ਧਰਮ ਨੂੰ, ਸਿੱਖ ਧਰਮ ਨੂੰ ਧਰਤੀ ਤੋਂ ਮਿਟਾ ਦੂੰ, ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਧਰਮ ਦਾ ਮੈਂ ਭੋਗ ਪਾਉਣਾ। ਉਸ ਲਖਪਤ ਰਾਏ ਨੇ ਜੋ ਜ਼ੁਲਮ ਕੀਤਾ, ਜੋ ਅਤਿਆਚਾਰ ਕੀਤਾ, ਉਹਦੇ ਵਾਰਸ ਜਿਹੜੇ ਨੇ ਉਹ ਹਿੰਦੂ ਪੰਜਾਬ ਦੇ ਵਿੱਚ ਅੱਜ ਵੀ ਬਥੇਰੇ ਮਿਲ ਜਾਂਦੇ। ਹੁਣ ਇਹ ਹਿੰਦੂ ਭਾਈਚਾਰੇ ਦੇ ਹੱਥ ਵਿੱਚ ਆ ਕਿ ਉਹਨੇ ਲਖਪਤ ਰਾਏ ਦਾ ਰਾਹ ਚੁਣਨਾ ਹੈ ਕਿ ਦੀਵਾਨ ਕੌੜਾ ਮੱਲ ਦਾ ਰਾਹ ਚੁਣਨਾ। ਦੀਵਾਨ ਕੌੜਾ ਮੱਲ ਦੇ ਰਾਹ ਚੱਲਣਗੇ ਤਾਂ ਪੰਜਾਬ ਅਤੇ ਪੰਥ ਦੇ ਲਈ ਲੜਨ ਮਰਨ ਵਾਲਿਆਂ ਦੇ ਨਾਲ ਖੜੇ ਦਿਖਣਗੇ। ਕਿੰਨੇ ਕੁ ਹਿੰਦੂ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਦੇ ਨਾਲ ਸਹਿਮਤ ਹੋਏ ਹੋਣਗੇ ਕਿ ਵਾਕਿਆ ਹੀ ਪੰਜਾਬ ਦੇ ਵਿੱਚ ਸਾਡੇ ਭਰਾਵਾਂ ਨਾਲ, ਜੇ ਉਹ ਭਰਾ ਮੰਨਦੇ ਆ ਪੰਜਾਬ ਦੇ ਸਿੱਖਾਂ ਨੂੰ, ਕਹਿੰਦੇ ਆ ਨਾ ਹਿੰਦੂ ਸਿੱਖ ਏਕਤਾ, ਫਿਰ ਉਹ ਮੰਨਣ ਕਿ ਵਾਕਿਆ ਹੀ ਜੇ ਅਕਾਲ ਤਖਤ ਦਾ ਜਥੇਦਾਰ ਤੱਕ ਇਹ ਗੱਲ ਕਹਿ ਰਿਹਾ ਕਿ ਗੱਲ ਹੋਣੀ ਹੈ, ਵਾਕਿਆ ਹੀ ਜ਼ੁਲਮ ਹੋ ਰਿਹਾ, ਵਾਕਿਆ ਹੀ ਸਿੱਖਾਂ ਦੇ ਉੱਤੇ ਵਧੀਕੀ ਹੋ ਰਹੀ ਹੈ, ਤੇ ਅਸੀਂ ਉਹਨਾਂ ਹਿੰਦੂਆਂ ਦੇ ਮਗਰ ਲੱਗੇ ਫਿਰਦੇ ਆ ਜਿਹੜੇ ਜੈਡ ਸਿਕਿਉਰਟੀਆਂ ਲੈਣ ਦੇ ਲਈ ਮਾੜੀ ਤੋਂ ਮਾੜੀ, ਭੈੜੀ ਤੋਂ ਭੈੜੀ ਗੱਲ ਕਹਿ ਰਹੇ ਨੇ। ਸੋ ਪੰਜਾਬ ਦੇ ਵਿੱਚ ਵਾਕਿਆ ਹੀ ਜੇ ਕੋਈ ਹਿੰਦੂ ਜਿਹੜਾ ਹੈ ਉਹ ਕਿਸੇ ਹਿੰਦੂ ਸਿੱਖ ਧਰਮ ਦੇ ਬਾਰੇ ਬੋਲਦਾ ਹੈ, ਸਿੱਖ ਜਜ਼ਬਾਤਾਂ ਦੀ ਖਿੱਲੀ ਉਡਾਉਂਦਾ ਹੈ, ਜੇ ਉਹ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਦਾ, ਵਾਕਿਆ ਹੀ ਸਰਕਾਰ ਉਹਨੂੰ ਕੁਛ ਨਹੀਂ ਕਹਿੰਦੀ। ਤੇ ਜੇਕਰ ਕੋਈ ਸਿੱਖ ਇਹੋ ਜਿਹੀ ਗੱਲ ਕਰ ਬੈਠਦਾ, ਹੁਣ ਉਹਦੇ ਟੱਬਰ ਸਣੇ ਸਾਰਿਆਂ ਤੇ UAPA ਲਾ ਕੇ ਉਹਨੂੰ NIA ਨੇ ਘੜੀਸਿਆ ਹੋਣਾ ਸੀਗਾ ਵੀ ਖੰਨੀ ਇਹਦੇ ਪਾਕਿਸਤਾਨ ਨਾਲ ਸੰਬੰਧ ਨੇ। ਪਰ ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਦਣ ਵੱਟੀ ਬੈਠਾ। ਪੰਜਾਬ ਦੇ ਹਿੰਦੂ ਨੇ ਬੀਤੇ ਦੌਰ ਤੋਂ ਕੋਈ ਸਬਕ ਸਿੱਖਿਆ ਲੱਗਦਾ ਨਹੀਂ। ਪੰਜਾਬ ਦੇ ਹਿੰਦੂ ਨੂੰ ਆ ਜਿਹੜੇ ਸੂਰੀ ਵਰਗੇ ਆ, ਇਹਨਾਂ ਦੀ ਖਾਮੋਸ਼ ਰਹਿ ਕੇ ਸਹਿਮਤੀ, ਹਮਾਇਤ ਕਰਨ ਤੋਂ ਬਚਣਾ ਚਾਹੀਦਾ। ਕਿੰਨੇ ਕੁ ਹਿੰਦੂ ਨੇ
जिन्हां ने ऐलानिया तौर ते कहा होवे कि जिहड़े साडे भाईचारे दे हितां दे उल्ट भुगतदे ने, जिहड़े साडे लई इहो ਜਿਹੇ हालात बनाउंदे आ कि साडे सिख ਅਤੇ हिंदू ਦਾ टकराव बन जे, ਇਹ हिंदू माड़े आ। मैं इस गल ਨੂੰ थोड़ा ਜਿਹਾ सौखा करदा ਹਾਂ कि ਜਦੋਂ संत ਗਿਆਨੀ ਜਰਨੈਲ ਸਿੰਘ जी खालसा ਭਿੰਡਰਾਂ वाले बचन करदे ਹੁੰਦੇ ਸੀ ਤਾਂ ਪੰਜਾਬ ਤੋਂ ਬਾਹਰਲੇ ਬਹੁਤ ਸਾਰੇ ਸਿੱਖ ਇਤਰਾਜ਼ ਕਰਦੇ ਸੀ ਕਿ ਪੰਜਾਬ ਦੇ ਵਿੱਚ ਬਹਿ ਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ, ਸਾਡੇ ਲਈ ਔਖਾ ਹੋ ਜੂ। ਅਸੀਂ ਤਾਂ ਆਲੇ ਦੁਆਲੇ ਹਜ਼ਾਰਾਂ ਲੱਖਾਂ ਹਿੰਦੂਆਂ ਦੇ ਵਿਚਾਲੇ ਵਸਦੇ ਆ ਤੇ ਸਾਡੇ ਲਈ ਇਹ ਜਿਹੜੀਆਂ ਸਥਿਤੀਆਂ ਨੇ, ਇਹ ਜਿਹੜੇ ਹਾਲਾਤ ਹੈ ਉਹ ਖਤਰਨਾਕ ਹੋ ਸਕਦੇ ਆ। ਇਹ ਗੱਲ ਪੰਜਾਬ ਤੋਂ ਬਾਹਰ ਬੈਠੇ ਸਿੱਖ ਜਿਹੜੇ ਸੀ, ਜਦੋਂ ਆਪਦਾ ਕੰਸਰਨ, ਆਪਦੀ ਭਾਵਨਾ ਦਰਬਾਰ ਸਾਹਿਬ ਧਰਮ ਯੁੱਧ ਮੋਰਚੇ ਵਿੱਚ ਅਕਾਲੀ ਲੀਡਰਸ਼ਿਪ ਕੋਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਪਹੁੰਚਾਉਂਦੇ ਸੀ ਤਾਂ ਉਹਨਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਵੀ ਹੁੰਦਾ ਰਿਹਾ। ਪਰ ਅੱਜ ਜਿਹੜਾ ਪੰਜਾਬ ਦਾ ਹਿੰਦੂ ਆ, ਉਹ ਸੂਰੀ ਵਰਗਿਆਂ ਦੇ ਜਾਂ ਹੋਰ ਇਹੋ ਜਿਹੇ ਲੋਕਾਂ ਦੇ ਬਾਰੇ ਕਿਉਂ ਨਹੀਂ ਸੋਚਦਾ ਕਿ ਇਹਨਾਂ ਲੋਕਾਂ ਦੀ ਇਹ ਜਿਹੜੀ ਹੋਸ਼ੀ ਬਿਆਨਬਾਜ਼ੀ ਆ, ਇਹ ਸਾਨੂੰ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਔਖਾ ਤੇ ਮਾੜਾ ਜਿਹੜਾ ਹੈਗਾ ਉਹ ਮਾਹੌਲ ਦੇਵੇਗੀ। ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਪੰਜਾਬ ਦੇ ਹਿੰਦੂਆਂ ਨੂੰ ਜੇ ਸ਼ਿਵ ਸੈਨਾ ਤੋਂ ਪ੍ਰੇਰਨਾ ਲੈਣੀ ਹੋਈ ਆ, ਫਿਰ ਬਾਲ ਠਾਕਰੇ ਨੇ ਤਾਂ ਮਹਾਰਾਸ਼ਟਰ ਦੇ ਲੋਕਾਂ ਲਈ, ਮਹਾਰਾਸ਼ਟਰ ਦੇ ਨਾਇਕਾਂ ਲਈ, ਮਹਾਰਾਸ਼ਟਰ ਦੇ ਸੱਭਿਆਚਾਰ ਲਈ ਤੇ ਮਹਾਰਾਸ਼ਟਰ ਦੇ ਹਿੱਤਾਂ ਲਈ ਹਿੰਦੂ ਸ਼ਿਵ ਸੈਨਾ ਬਣਾਈ ਸੀ। ਫਿਰ ਪੰਜਾਬ ਦੀ ਹਿੰਦੂ ਸ਼ਿਵ ਸੈਨਾ ਵੀ ਤਾਂ ਹੀ ਕਾਰਗਰ ਹੈ ਜੇਕਰ ਉਹ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਤੇ ਪੰਜਾਬ ਦੇ ਜਿਹੜੇ ਨਾਇਕ ਨੇ ਉਹਨਾਂ ਦੇ ਲਈ ਕੰਮ ਕਰੇ। ਪਰ ਇਹ ਕਿਹੜੀ ਹਿੰਦੂ ਸ਼ਿਵ ਸੈਨਾ ਹੋਈ ਜੀ ਜਿਹੜੀ ਹਮੇਸ਼ਾ ਪੰਥ ਤੇ ਪੰਜਾਬ ਦੇ ਉਲਟ ਭੁਗਤਣ ਨੂੰ ਬੜੀ ਵੱਡੀ ਗੱਲ ਸਮਝਦੇ ਆ ਕਿ ਅਸੀਂ ਤਾਂ ਜੀ ਪੰਜਾਬ ਦੀਆਂ ਬੀੜੀਆਂ 'ਚ ਵੱਟੇ ਪਾਉਣੇ ਆ। ਲక్ష్ਮੀ ਕਾਂਤਾ ਚਾਵਲਾ ਦਾ ਰੌਲਾ ਪੈਂਦਾ ਹਿੰਦੀ ਬੋਲਦੀ ਆ। ਹੁਣ ਪੰਜਾਬ ਨੂੰ ਆਪਾਂ ਸਾਰੇ ਜਾਣਦੇ ਆ ਕਿ ਪੰਜਾਬੀ ਸੂਬਾ ਅੰਦੋਲਨ ਇਸੇ ਕਰਕੇ ਚੱਲਿਆ ਜੇ ਇਹਨੂੰ ਹਿੰਦੀ ਇੰਨੀ ਪਿਆਰੀ ਲੱਗਦੀ ਆ, ਜਮਨਾ ਪਾਰ ਚਲੀ ਜਾਵੇ, ਆਪਦਾ ਉੱਥੇ ਜਾ ਕੇ ਹਿੰਦੀ 'ਚ ਗੋਗੇ ਗਾਵੇ। ਅਸੀਂ ਤਾਂ ਪਹਿਲੋਂ ਪਿੱਟ ਰਹੇ ਹਾਂ ਕਿ ਸਾਡੀ ਧਰਤੀ ਦਾ ਹਿੰਦੂਕਰਨ ਹੋ ਰਿਹਾ, ਹਿੰਦੀਕਰਨ ਹੋ ਰਿਹਾ। ਤੇ ਲక్ష్ਮੀ ਕਾਂਤਾ ਚਾਵਲਾ ਉੱਪਰੋਂ ਤਾਂ ਭਾਲਦੀ ਆ ਇਹ ਕਿ ਮੇਰਾ ਇੱਥੇ ਸਵਾਲਾਂ ਦੇ ਜਵਾਬ ਦੇਵੇ ਜੀ ਫਲਾਨਾ ਅਮਰਤਪਾਲ ਸਿੰਘ, ਤੇ ਬੋਲਦੀ ਹਿੰਦੀ 'ਚ। ਹਿੰਦੀ ਤੋਂ ਸਾਨੂੰ ਕੋਈ ਸਮੱਸਿਆ ਨਹੀਂ, ਹਿੰਦੀ ਜਿਹੜੀ ਆ ਉਹ ਵੀ ਹੋਰਨਾਂ ਬੋਲੀਆਂ ਵਰਗੀ ਬੋਲੀ ਆ। ਪਰ ਜਦੋਂ ਅਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਮੰਗ ਰਹੇ ਸੀ, ਉਦੋਂ ਸਾਡੇ ਖਿਲਾਫ ਜਿਹੜੇ ਡਟੇ ਹੋਏ ਸੀ ਉਹ ਹਿੰਦੀ ਬੋਲਣ ਵਾਲੇ ਸੀ, ਸਾਡੇ ਤੇ ਜ਼ੁਲਮ ਕਰਨ ਵਾਲੇ ਹਿੰਦੀ ਬੋਲਣ ਵਾਲੇ ਸੀ। ਸਾਡੇ ਉੱਤੇ 1984 ਤੋਂ ਜਿਹੜਾ ਹੁਣ ਤੱਕ ਨਸਲਕੁਸ਼ੀ, ਸਾਡਾ ਕਤਲੇਆਮ ਹੋ ਰਿਹਾ, ਉਹ ਵੀ ਹਿੰਦੀ ਵਾਲੇ ਸੀ। ਸੋ ਪੰਜਾਬ ਨੂੰ ਹਿੰਦੀ ਬੋਲੀ ਬੋਲਣ ਵਾਲਿਆਂ ਨੇ ਜੋ ਸੱਟਾਂ ਲਾਈਆਂ ਨੇ, ਉਹਦੀ ਕਰਕੇ ਸਾਨੂੰ ਤਾਂ ਇਸ ਬੋਲੀ ਬੋਲਣ ਵਾਲੇ ਤੋਂ ਇੱਕ ਜਿਹੜੀ ਨਫ਼ਰਤ ਜਿਹੀ, ਇੱਕ ਜਿਹੜੀ ਦੂਰੀ ਜੀ ਆ ਉਹ ਮਹਿਸੂਸ ਹੋਣੀ ਹੋਈ ਆ। ਤੇ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਦੇ ਮੂਹਰੇ ਜਾ ਕੇ ਲੱਡੂ ਵੰਡਣੇ, ਭੰਗੜੇ ਪਾਉਣੇ ਇਸ ਬੀਬੀ ਦਾ ਕੰਮ। ਤੇ ਹੁਣ ਇਹ ਬੀਬੀ ਕਹਿੰਦੀ ਆ ਕਿ ਜੀ ਮੈਂ ਬੜੀ ਚੰਗੀ ਆ ਤੇ ਬਾਕੀ ਸਾਰੇ ਸਿੱਖ ਬੜੇ ਮਾੜੇ ਆ। ਹਕੀਕਤ ਕੀ ਆ ਕਿ ਇਸ ਬੀਬੀ ਨੂੰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹਿੰਦੂ ਮੀਡੀਆ ਦੇ ਰਾਹੀਂ ਜੋ ਮਰਜ਼ੀ ਬਣਾਇਆ ਜਾ ਰਿਹਾ ਹੋਵੇ, ਪਰ ਅੰਮ੍ਰਿਤਸਰ ਦੇ ਹਿੰਦੂ ਕੋਈ ਬਹੁਤਾ ਪਸੰਦ ਨਹੀਂ ਕਰਦੇ। ਅੰਮ੍ਰਿਤਸਰ ਦੇ ਹਿੰਦੂਆਂ ਨੂੰ ਇਸ ਗੱਲ ਦੀ ਆਪਾਂ ਵਧਾਈ ਦਈਏ ਕਿ ਹਰ ਸਾਲ 5 ਜੂਨ ਨੂੰ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਜਾਂਦਾ। ਇੱਥੇ ਦੇ ਹਿੰਦੂ ਭਾਈਚਾਰੇ ਵਾਲੇ ਆਪਣੇ ਆਪ ਦੁਕਾਨਾਂ ਬੰਦ ਕਰਦੇ ਆ। ਇੱਥੇ ਤਾਂ ਇੱਕ ਵਾਰੀ ਇਹੋ ਜਿਹੇ ਹਾਲਾਤ ਵੀ ਬਣੇ ਕਿ ਇੱਕ ਸਿੱਖ ਜਥੇਬੰਦੀ ਨੇ ਈਰਖਾ ਵਿੱਚ ਆ ਕੇ ਐਲਾਨ ਕਰਤਾ ਕਿ ਕੱਲ ਨੂੰ ਬਾਜ਼ਾਰ ਜਿਹੜੇ ਆ ਬੰਦ ਨਾ ਕਰਿਓ। ਪਰ ਹਿੰਦੂ ਭਾਈਚਾਰੇ ਨੇ ਉਹਨਾਂ ਦੇ ਮੂੰਹ ਤੇ ਕਰਾਰਾ ਥੱਪੜ ਮਾਰਿਆ ਕਿ ਤੁਹਾਨੂੰ ਤਾਂ ਸ਼ਰਮ ਨਹੀਂ ਹੈਗੀ, ਸਾਨੂੰ ਹੈਗੀ ਆ ਕਿ ਅਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਅਸੀਂ ਇੱਥੇ ਜਿਹੜਾ ਬਾਜ਼ਾਰ ਆ ਉਹ ਬੰਦ ਕਰਾਂਗੇ। ਪੰਜਾਬ ਦੇ ਵਿੱਚ ਉਹ ਹਿੰਦੂ ਵੀ ਹੈ ਜਿਹਨੂੰ ਦੀਵਾਨ ਕੌੜਾ ਮੱਲ ਦਾ ਵਾਰਸ ਆਪਾਂ ਕਹਿ ਸਕਦੇ ਹਾਂ, ਪਰ ਉਹਦੀ ਆਵਾਜ਼ ਅਜੇ ਮੂਹਰੇ ਉੱਭਰ ਕੇ ਨਹੀਂ ਆਈ। ਉਹਨੂੰ ਉੱਭਰ ਕੇ ਆਉਣਾ ਪਊਗਾ।
इस वेले लखपत राय दे वारस आ जिहड़े ਉਹ ਹਿੰਦੂ ਪੂਰੇ ਛਾਏ ਹੋਏ ਨੇ, ਉਹਨਾਂ ਦੀ ਮੀਡੀਆ 'ਚ ਚਰਚਾ, ਤੇ ਜਿਹੜੇ ਹਿੰਦੂ ਚੰਗੀ ਗੱਲ ਕਰਦੇ ਆ, ਜਿਹੜੇ ਹਿੰਦੂ ਸਾਰਥਕ ਗੱਲ ਕਰਦੇ ਆ, ਉਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ। ਜਦੋਂ ਸੱਚਖੰਡ ਬੰਨਾ ਵਾਲੇ, ਜਦੋਂ ਉਹਨਾਂ ਨੇ ਵੱਖਰੇ ਜਿਹੜਾ ਸੀ ਧਰਮ ਗ੍ਰੰਥ ਦਾ, ਵੱਖਰੇ ਧਰਮ ਦਾ ਮੁੱਦਾ ਜਿਹੜਾ ਸੀ ਉਭਾਰਿਆ ਸੀ, ਉਹਨਾਂ ਦਿਨਾਂ ਦੇ ਵਿੱਚ ਦਲਿਤ ਭਾਈਚਾਰੇ ਚੋਂ, ਆਦਿਵਾਸੀ ਮੂਲ ਵਾਸੀਆਂ ਦੇ ਵਿੱਚੋਂ ਕੁਝ ਸੱਜਣ ਸਾਹਮਣੇ ਆਏ ਜਿਨ੍ਹਾਂ ਨੇ ਗੱਜ ਵੱਜ ਕੇ ਇਹ ਗੱਲ ਕਹੀ ਕਿ ਅਸੀਂ ਤਾਂ ਪੰਥ ਨਾਲ ਤੇ ਸਿੱਖੀ ਨਾਲ ਹੀ ਨਿਭਣਾ। ਉਹਨਾਂ ਦੀ ਚਰਚਾ ਉਹਨਾਂ ਦਿਨਾਂ 'ਚ ਅਸੀਂ ਮਹਿਸੂਸ ਕਰਦੇ ਸੀ ਕਿ ਮੀਡੀਆ ਘੱਟ ਕਰਦਾ, ਜਿਹੜੇ ਸਿੱਖੀ ਤੋਂ ਟੁੱਟਣਾ ਚਾਹੁੰਦੇ ਸੀ ਉਹਨਾਂ ਦੀ ਜ਼ਿਆਦਾ ਕਰਦਾ। ਹੁਣ ਵੀ ਜਿਹੜੇ ਹਿੰਦੂ ਕੱਟੜਵਾਦ ਦੇ ਹਮੇਤੀ ਨੇ ਉਹਨਾਂ ਨੂੰ ਤਾਂ ਮੀਡੀਆ ਭੱਜ ਕੇ ਜਾ ਕੇ ਚੱਕਦਾ, ਪਰ ਜਿਹੜੇ ਹਿੰਦੂ ਪੰਥ ਨਾਲ ਜਾਂ ਪੰਜਾਬ ਨਾਲ ਸਾਰਥਕ ਸੋਚ ਰੱਖਦੇ ਆ ਉਹਨਾਂ ਵੱਲ ਘੱਟ ਧਿਆਨ ਦਿੱਤਾ ਜਾ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਗੱਲਾਂ ਅੱਜ ਕੀਤੀਆਂ ਨੇ ਇਹ ਲੇਟ ਕੀਤੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਗੱਲਾਂ ਪਿਛਲੇ 5 ਦਿਨ ਤੋਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ, ਪਰ ਖੈਰ ਦੇਰ ਆਏ ਦਰੁਸਤ ਆਏ ਕਹਿ ਕੇ ਡੰਗ ਸਾਰ ਲੈਨੇ ਆ। ਜੇਕਰ ਗਿਆਨੀ ਹਰਪ੍ਰੀਤ ਸਿੰਘ ਇਹ ਗੱਲਾਂ ਦੇ ਉੱਤੇ ਬਿਆਨ ਦੇਣ ਤੋਂ ਬਾਅਦ ਚੁੱਪ ਨਾ ਕਰਨ, ਕੋਈ ਪੰਥਕ ਇਕੱਠ ਸੱਦਣ, ਕੋਈ ਅੰਦੋਲਨ ਦਾ, ਕਿਸੇ ਐਜੀਟੇਸ਼ਨ ਦਾ ਉਹ ਮੱਥਾ ਸਵਾਰਨ, ਕੋਈ ਇਹਦੇ ਵਿੱਚੋਂ ਗੱਲ ਨੂੰ ਅੱਗੇ ਤੋਰਨ ਕਿ ਭਾਈ ਜਿਹੜਾ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਬੜੇ ਖਤਰੇ 'ਚ ਨੇ ਤੇ ਸਿੱਖ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਲਹੂ ਪੀ ਰਹੇ ਨੇ, ਇਹ ਬਿਲਕੁਲ ਝੂਠਾ ਆ। ਉਲਟਾ ਕੰਮ ਹੈ ਕਿ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ, ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ, ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਤੇ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੀ ਬੇਅਦਬੀ ਹੋ ਰਹੀ ਆ। ਤੇ ਇਸ ਸੱਚਾਈ ਦੇ ਉੱਤੇ ਪਹਿਰਾ ਦੇਣ ਦੀ ਥਾਂ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕਿ ਖਨੀ ਹਿੰਦੂ ਬੜੇ ਸਤਾਏ ਹੋਏ ਨੇ ਸਿੱਖਾਂ ਨੇ, ਇਹ ਚੀਜ਼ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਲੇ ਸਟੈਪ ਲੈਣੇ ਪੈਣਗੇ। ਕਿਉਂਕਿ ਅੱਜ ਦਾ ਜ਼ਮਾਨਾ ਜਿਹੜਾ ਹੈ ਉਹ ਹੈਗਾ, ਜਿਵੇਂ ਅਦ੍ਰਿਸ਼ਯਮ ਇੱਕ ਫਿਲਮ ਦਾ ਬੜਾ ਚਰਚਾ ਸੀ, ਉਹਨਾਂ ਦਾ ਦੂਜਾ ਭਾਗ ਆਇਆ, ਉਹਦੇ ਵਿੱਚ ਇਹੀ ਚੀਜ਼ ਸੀ ਵੀ ਜਿਹੜਾ ਕੁਝ ਦਿਖਾਇਆ ਜਾਂਦਾ ਲੋਕ ਉਹਨੂੰ ਸੱਚ ਮੰਨਦੇ। ਤੇ ਸਾਡੇ ਤਾਂ ਹਾਲ ਹੀ ਬੜੇ ਮਾੜੇ ਇੱਥੇ। ਗੋਦੀ ਮੀਡੀਆ ਨੇ ਕਿਸਾਨ ਸੰਘਰਸ਼ ਦੌਰਾਨ ਜਾਂ ਇਸ ਤੋਂ ਪਹਿਲਾਂ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਹੁੰਦੇ ਸੀ ਵੀ ਜੋ ਮੈਂ ਕਹਿਣਾ ਉਹ ਇਹ ਮੀਡੀਆ ਲਾਉਂਦਾ ਨਹੀਂ, ਤੇ ਜੋ ਮੈਂ ਨਹੀਂ ਕਿਹਾ ਹੁੰਦਾ ਉਹ ਮੇਰੇ ਨਾਂ ਤੇ ਚੇਪ ਦਿੰਦੇ ਆ। ਖਾੜਕੂ ਲਹਿਰ ਦੌਰਾਨ ਵੀ ਜੁਝਾਰੂਆਂ ਨੂੰ ਇਹ ਗੱਲ ਬਾਰ-ਬਾਰ ਕਹਿਣੀ ਪੈਂਦੀ ਸੀ ਕਿ ਸਾਡਾ ਪੂਰੇ ਦਾ ਪੂਰਾ ਪ੍ਰੈਸ ਨੋਟ ਛਾਪਿਓ। ਹੁਣ ਵੀ ਜਿਹੜਾ ਨਵਾਂ ਜ਼ਮਾਨਾ ਆਇਆ ਸੋਸ਼ਲ ਮੀਡੀਆ ਦਾ, ਇਹਦੇ ਵਿੱਚ ਵੀ ਹਕੂਮਤ ਚਾਹੁੰਦੀ ਆ ਕਿ ਸਾਡੀ ਬੋਲੀ ਹੈ, ਜਿਹੜੀ ਸਾਡਾ ਸੁਭਾਅ ਆ, ਸਾਡਾ ਚੱਕਰ ਆ, ਉਹ ਹਾਵੀ ਰਵੇ। ਸੋ ਇਸ ਮਾਹੌਲ ਦੇ ਵਿੱਚ ਸਾਡੇ ਕੋਲੇ ਬਹੁਤਾ ਕੋਈ ਰਾਹ ਦਿਖਦਾ ਨਹੀਂ। ਟੱਕਰਾਂ ਜੀਆਂ ਜ਼ਰੂਰ ਮਾਰ ਰਹੇ ਆ। ਕੱਲ ਦੇ ਪ੍ਰੋਗਰਾਮ 'ਚ ਵੀ ਆਖਿਆ ਸੀ ਵੀ ਧੰਨ ਨੇ ਉਹ ਨੌਜਵਾਨ, ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਬੋਲੇ ਆ ਤਾਂ ਅੱਜ ਮਨ ਵਿੱਚ ਇਹ ਗੱਲ ਆਉਣੀ ਸੁਭਾਵਿਕ ਆ ਕਿ ਇੱਥੇ ਕੀ ਨਾ ਖੜੇ ਰਹੋ, ਸੱਦੋ ਗੈਰ ਸਿੱਖਾਂ ਨੂੰ, ਹਿੰਦੂ, ਮੁਸਲਮਾਨ ਤੇ ਈਸਾਈ ਤੇ ਹੋਰ ਮਤਾਂਤਰਾਂ ਦੇ ਆਗੂਆਂ ਨੂੰ ਸੱਦੋ, ਸੱਦ ਕੇ ਉਹਨਾਂ ਦੇ ਸਾਹਮਣੇ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਰੱਖੋ। ਜਥੇਦਾਰ ਹਰਪ੍ਰੀਤ ਸਿੰਘ ਨੂੰ ਚਾਹੀਦਾ ਵੀ ਭਾਈ ਇਹ ਜਿਹੜਾ ਕੁਝ ਵਾਪਰ ਰਿਹਾ ਸਾਡੇ ਨਾਲ ਇਹ ਬਹੁਤ ਮਾੜਾ ਹੈ। ਸਾਡੇ ਬਾਰੇ ਨਾਲੇ ਤਾਂ ਸਾਨੂੰ ਦੱਬਿਆ ਜਾ ਰਿਹਾ, ਦਰੜਿਆ ਜਾ ਰਿਹਾ, ਕੁਚਲਿਆ ਜਾ ਰਿਹਾ, ਤੇ ਨਾਲੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਲੋਕਾਂ ਦਾ ਘਾਣ ਕਰ ਰਹੇ ਨੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਕੋਈ ਕਸਰ ਨਹੀਂ ਛੱਡ ਰਹੇ ਤੇ ਸਿੱਖ ਜਜ਼ਬਾਤਾਂ ਨੂੰ ਦਿਨੋਂ ਦਿਨ ਖੁੰਝੇ ਲਾਇਆ ਜਾ ਰਿਹਾ। ਇੱਕ ਹੋਰ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਅੱਜ ਪੰਜਾਬ ਤੋਂ ਬਾਹਰ ਵੀ ਆ ਜਿਹੜਾ ਡੇਰੇ ਸਰਸੇ ਵਾਲਾ ਉਹਦੇ ਪ੍ਰੋਗਰਾਮ ਚੱਲ ਰਿਹਾ ਸੀ ਵੀ ਜਿਹੜਾ ਲਾਈਵ ਉਹ ਸਤਸੰਗ ਜਿਹਾ ਕਰਦਾ ਹੈ, ਨਾਮ ਚਰਚਾ ਜਿਹਨੂੰ ਕਹਿੰਦੇ ਆ, ਔਰ ਉਹਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਜਾ ਕੇ ਖੱਲਰ ਪਾਇਆ ਤੇ ਉਹ ਸਟੇਜ ਟੂ ਸਾਰੀ ਭੰਨਤੀ। ਮੈਂ ਉਹਨੂੰ ਦੇਖ ਕੇ ਖਬਰ ਨੂੰ ਸੋਚ ਰਿਹਾ ਸੀ ਵੀ ਜੇ ਕਿਤੇ ਪੰਜਾਬ ਵਿੱਚ ਬਾਦਲ ਸਾਹਿਬ ਦਾ ਰਾਜ ਹੁੰਦਾ, ਇਹੋ ਜਿਹਾ ਕੁਝ ਸਿੱਖ ਕਰਦੇ, ਹੁਣ ਉਹ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ 70 ਵਿਸ਼ੇ ਹੋਣੇ ਸੀ। ਪਰ ਪੰਜਾਬ ਤੋਂ ਬਾਹਰ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਡੇਰਾ ਸਰਸਾ ਦੇ ਨਾਲ ਜੋ ਕੀਤਾ ਉਹ ਸਾਰੇ ਰਾਮ ਨਾਲ ਆਪੋ ਦੇ ਘਰਾਂ 'ਚ ਬੈਠੇ ਆ। ਬਾਦਲ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਕਿੱਥੇ ਤਾਂ
ਉਹਨਾਂ ਦੇ ਰਾਜ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੁੰਦੇ ਰਹੇ ਤੇ ਕਿੱਥੇ ਅੱਜ ਡੇਰਾ ਸਰਸੇ ਦਾ ਵਿਰੋਧ ਕਰਨ ਦੇ ਬਾਵਜੂਦ ਬਾਹਰਲੇ ਸੂਬਿਆਂ ਦੇ ਵਿੱਚ ਯੂਪੀ ਬਿਹਾਰ ਉੱਤਰਾਂਚਲ ਵਿੱਚ ਕਿਤੇ ਵੀ ਉਹਨਾਂ ਨੂੰ ਹਿੰਦੂਆਂ ਨੂੰ ਕੋਈ ਕੁਝ ਨਹੀਂ ਕਹਿੰਦਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦੀ ਹਮਾਇਤ ਕਰਦੇ ਆ ਜਿਹੜਾ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਉੱਤੇ ਮਾੜੀ ਟਿੱਪਣੀ ਕਰਨ ਵਾਲੇ ਹਿੰਦੂ ਨੂੰ ਸਿਕਿਉਰਿਟੀ ਦਿੱਤੀ ਗਈ ਆ ਤੇ ਜੇ ਕਿਤੇ ਗੈਰ ਹਿੰਦੂ ਨੇ ਕਿਸੇ ਨੇ ਮੰਦਿਰ ਬਾਰੇ ਕਿਹਾ ਹੁੰਦਾ ਤਾਂ ਹੁਣ ਨੂੰ ਜੇਲ੍ਹ 'ਚ ਹੋਣਾ ਸੀ। ਤੇ ਅਗਲੀ ਗੱਲ ਅਸੀਂ ਫੇਰ ਜ਼ਰੂਰ ਕਹਿੰਦੇ ਆ ਕਿ ਇੱਥੇ ਗੱਲ ਰੋਕ ਨਹੀਂ ਦੇਣੀ ਚਾਹੀਦੀ। ਇਹ ਜਿਹੜਾ ਦੋਗਲਾਪਣ ਸਰਕਾਰਾਂ ਦਾ ਹੈ ਜੋ ਸਿੱਖਾਂ ਤੇ ਜ਼ੁਲਮ ਹੋ ਰਿਹਾ, ਇਹਦੇ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਗੈਰ ਸਿੱਖ ਆਗੂਆਂ ਦੀ, ਖਾਸ ਤੌਰ ਤੇ ਹਿੰਦੂ ਭਾਈਚਾਰੇ ਦੇ ਲੀਡਰਾਂ ਦੀ ਇਕੱਤਰਤਾ ਜ਼ਰੂਰ ਕਰਨੀ ਚਾਹੀਦੀ ਆ। ਉਹਨਾਂ ਦੇ ਮੂਹਰੇ ਸਾਰੇ ਤੱਥ ਰੱਖਣੇ ਚਾਹੀਦੇ ਆ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।